ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 16 ਸਤੰਬਰ 2014 ਇੱਕ ਅਸੂ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਇਸ਼ੂ। ਅੱਜ ਦੋ ਇਸ਼ੂਜ਼ 'ਤੇ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਵਿਸ਼ਾ ਚਰਚਾ ਦੇ ਵਿੱਚ ਹੈ ਅੱਜ ਸਾਰੇ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ 'ਚ ਔਰ ਇਸ ਦੇ ਉੱਤੇ ਈਵਨ ਇੰਟਰਨੈਸ਼ਨਲ ਤਜੀਏ ਵੀ ਹੋ ਰਹੇ ਨੇ, ਉਹ ਹੈ ਜਿਹੜੀਆਂ ਉਪ ਚੋਣਾਂ ਜਾਂ ਜਿਨ੍ਹਾਂ ਨੂੰ ਜਿਮਨੀ ਚੋਣ ਵੀ ਅਸੀਂ ਪੰਜਾਬੀ 'ਚ ਕਹਿੰਦੇ ਹਾਂ, ਉਹਨਾਂ ਦੇ ਨਤੀਜੇ। ਕਿਉਂਕਿ 10 ਰਾਜਾਂ 'ਚ ਜਿਹੜੀਆਂ 33 ਵਿਧਾਨ ਸਭਾ ਦੀਆਂ ਸੀਟਾਂ ਔਰ 3 ਲੋਕ ਸਭਾ ਸੀਟਾਂ ਦੇ ਉੱਤੇ ਜਿਹੜਾ ਹੈ ਇਹ ਵੋਟਾਂ ਪਈਆਂ ਸੀ, ਉਸ ਦੇ ਨਤੀਜੇ ਸਾਹਮਣੇ ਆਏ ਨੇ ਜੀ। ਕਿਸੇ ਵੀ ਹਕੂਮਤ ਦੇ ਲਈ ਜਿਹੜਾ ਬੇਸ਼ੱਕ ਉਹ ਸੂਬੇ ਦੀ ਹੋਏ ਜਾਂ ਕੇਂਦਰ ਦੀ ਹੋਏ, ਉਹ ਉਪ ਚੋਣਾਂ ਇੰਪੋਰਟੈਂਟ ਹੁੰਦੀਆਂ ਕਿਉਂਕਿ ਉਹ ਇੱਕ ਟ੍ਰੈਂਡ ਵੀ ਸ਼ੋਅ ਕਰਦੀਆਂ ਕਿ ਜਦੋਂ ਉਸ ਤੋਂ ਪਹਿਲਾਂ ਜਨਰਲ ਇਲੈਕਸ਼ਨ ਹੋਈ ਉਦੋਂ ਜਿਹੜਾ ਟ੍ਰੈਂਡ ਸੀ ਉਹ ਕਿੰਨਾ ਟ੍ਰੈਂਡ ਮੇਨਟੇਨ ਹੈ, ਉਸ 'ਚ ਵਾਧਾ ਹੋਇਆ ਜਾਂ ਘਾਟਾ ਹੋਇਆ। ਔਰ ਇਹ ਜਿਹੜੇ ਵਿਧਾਨ ਸਭਾ ਔਰ 3 ਲੋਕ ਸਭਾ ਦੀਆਂ ਸੀਟਾਂ ਦੇ ਨਤੀਜੇ ਆਏ ਨੇ, ਇਹਨਾਂ ਨੇ ਬੀਜੇਪੀ ਨੂੰ ਕੰਬਣੀ ਛੇੜ ਦਿੱਤੀ ਜੀ। ਸਾਰਿਆਂ ਹੀ ਜਿਹੜੇ ਤਜੀਆਕਾਰ ਨੇ, ਈਵਨ BBC ਦੇ, ਉਹਨਾਂ ਨੇ ਵੀ ਕਿਹਾ ਜੀ ਕਰਾਰਾ ਝਟਕਾ। ਕਈਆਂ ਨੇ ਕਿਹਾ ਕਿ ਜੀ ਬੀਜੇਪੀ ਅਰਸ਼ ਸੇ ਫਰਸ਼ ਪਰ। ਜੀ ਹੁਣ ਐਸਾ ਕੀ ਹੋ ਗਿਆ ਅਰਸ਼ ਤੋਂ ਫਰਸ਼ ਤੱਕ? ਔਰ 3 ਮਹੀਨੇ 'ਚ ਪਹਿਲਾਂ ਤਾਂ ਸੀ ਜੀ ਮੋਦੀ ਵੇਵ, ਜਦੋਂ ਅਸੀਂ ਇਹ ਕਹਿੰਦੇ ਸੀ ਕਿ ਜੀ ਇਹ ਜਿਹੜੀ ਵੇਵ ਚਲਾਈ ਹੈ ਮੋਦੀ ਵੇਵ, ਇਹ ਹਜ਼ਾਰਾਂ ਇਹਨਾਂ ਦੇ ਹਾਈਟੈਕ ਸਪੈਸ਼ਲਿਸਟ, ਮੀਡੀਆ ਦੇ ਉੱਤੇ ਪੂਰਾ ਕੰਟਰੋਲ, ਪੂਰੇ ਜ਼ੋਰ ਨਾਲ ਪ੍ਰੋਪੇਗੈਂਡਾ ਔਰ ਮਨਮੋਹਨ ਸਿੰਘ ਸਰਕਾਰ ਦੀ ਟੋਟਲ ਜਿਹੜੀ ਮਾੜੀ ਕਾਰਗੁਜ਼ਾਰੀ, ਕਿ ਇਹ ਨੈਗੇਟਿਵ ਵੋਟ ਹੈ ਮਨਮੋਹਨ ਸਿੰਘ ਦੇ ਖਿਲਾਫ, ਕੋਈ ਬੀਜੇਪੀ ਦੇ ਹੱਕ 'ਚ ਨਹੀਂ ਹੈ ਜਿਸ ਤਰੀਕੇ ਨਾਲ। ਪਰ ਮੋਦੀ ਇੰਨਾ ਹੰਕਾਰਿਆ ਗਿਆ ਕਿ ਉਹ ਸਮਝਣ ਲੱਗ ਗਿਆ ਕਿ ਜੀ ਮੈਂ ਤਾਂ ਇਕੱਲੇ ਨਹੀਂ ਇਹ ਸਾਰੀ ਜਿੱਤ ਲਿਆਂਦੀ। ਔਰ ਈਵਨ ਉਹਨੇ ਆਪਣੀ ਪਾਰਟੀ ਵਿਚਲੇ ਲੋਕ ਵੀ, ਜਿਨ੍ਹਾਂ ਦੇ ਵਿੱਚ ਸੀਨੀਅਰ ਲੀਡਰ LK ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਵਰਗੇ ਲੋਕ ਸੀ, ਉਹ ਵੀ ਸਾਰੇ ਖੂੰਜੇ ਲਾ ਦਿੱਤੇ। ਜੇ ਕਿਸੇ ਨੇ ਸਵਾਲ ਕੀਤਾ ਹੈ ਔਰ ਇਹ ਇਹਨਾਂ ਦੀ ਇਨਸਾਈਡ ਸਟੋਰੀ ਹੈ ਤਾਂ ਉਹਨੇ ਕਹਿਣਾ ਕਿ ਜੀ ਤੁਮ ਬਤਾਓ क्या तुमने बीजेपी को जिताया है, आज पावर में कौन है, ये मेरी बदौलत है। ਸੋ ਉਹਦੀਆਂ ਨਾਸਾਂ ਵੀ ਜਿਹੜੀਆਂ 1.5 ਇੰਚ ਚੌੜੀਆਂ ਹੋ ਗਈਆਂ। ਜਦੋਂ ਤੁਸੀਂ ਮੂੰਹ ਵੱਲ ਦੇਖੋ ਤਾਂ ਉਹਦੀਆਂ ਜਿਹੜੀਆਂ ਨਾਸਾਂ ਨੇ ਉਹ ਚੌੜੀਆਂ ਨਜ਼ਰ ਆਉਂਦੀਆਂ ਹਨ। ਇੰਨਾ ਕੋ ਹੰਕਾਰ ਗਿਆ। ਹੁਣ ਜ਼ਾਹਰ ਹੈ ਕਿ ਵੀ ਸੀਨੀਅਰ ਲੀਡਰਸ਼ਿਪ ਪਾਸੇ, ਈਵਨ ਰਾਜਨਾਥ ਸਿੰਘ ਵਰਗਾ ਉਹਨੂੰ ਭਾਵੇਂ ਹੋਮ ਮਿਨਿਸਟਰ ਬਣਾਇਆ ਪਰ ਉਹਦੇ ਵੀ ਖੰਭ ਕਲਿੱਪ ਕਰ ਦਿੱਤੇ। ਉਹਦੇ ਮੁੰਡੇ ਦੀ ਕਰਪਸ਼ਨ ਦੇ ਜਿਹੜਾ ਹੈ ਉਸ ਹਵਾਲੇ ਨਾਲ ਉਹਨੂੰ ਵੀ ਦੱਸ ਦਿੱਤਾ ਕਿ ਵੀ ਤੇਰੀ ਥਾਂ ਕੀ ਹੈ। ਸੋ ਇੱਕੋ ਇੱਕ ਬੰਦਾ ਉਹਨੇ ਜਿਹਨੂੰ ਉਸ ਜਿੱਤ ਦਾ ਸਿਹਰਾ ਦਿੱਤਾ ਆਪਣੇ ਬਿਨਾਂ, ਉਹ ਅਮਿਤ ਸ਼ਾਹ ਕਾਤਲ, ਜਿਹੜਾ ਹੋਮ ਮਿਨਿਸਟਰ ਸੀ 2002 'ਚ, ਜਦੋਂ ਇਹ ਗੁਜਰਾਤ ਦਾ ਮੁੱਖ ਮੰਤਰੀ ਸੀ, ਸਾਰੀਆਂ ਪਾਵਰਸ ਵੀ ਉਹਦੇ ਕੋਲ। ਸੋ ਉਹਨੇ ਜਿਹੜਾ ਪਹਿਲਾਂ ਵੀ ਉਹਨੂੰ ਇਹ ਕਿਹਾ ਜੀ ਇਹੀ ਜਿਹੜਾ ਜਿਹਨੇ ਆਪਣੀ ਟੈਕਟਿਕ ਨਾਲ ਸਾਨੂੰ ਵਿਕਟਰੀ ਦਿਵਾਈ ਹੈ। ਹੁਣ ਅਮਿਤ ਸ਼ਾਹ ਦੇ ਕੋਲ ਸਾਰੀਆਂ ਪਾਵਰਸ। ਉਹਨੇ ਯੂਪੀ ਔਰ ਰਾਜਸਥਾਨ ਦੇ ਵਿੱਚ ਵੀ ਜਿਹੜੀ ਉਹਨਾਂ ਦੀ ਟ੍ਰੈਡੀਸ਼ਨਲ ਲੀਡਰਸ਼ਿਪ ਸੀ ਉਹਨੂੰ ਸਾਰਿਆਂ ਨੂੰ ਪਾਸੇ ਕਰਕੇ ਸਵਾਮੀ ਅਦਿੱਤਿਆਨੰਦ ਵਰਗਾ ਜਿਹੜਾ ਅੱਗ ਲਾਉਣ ਵਾਲਾ ਗੋਰਖਪੁਰ ਦਾ, ਉਹ ਸਿਰ ਫਿਰਿਆ 5 ਵਾਰੀ ਬਣਿਆ MP, ਜਿਹਨੇ ਕਿਹਾ ਜੀ ਇਹ ਲਵ ਜਿਹਾਦ ਕਰਦੇ ਨੇ, ਜੇ ਇਹਨਾਂ ਦੇ ਇੱਕ ਕੁੜੀ ਸਾਡੀ ਹਿੰਦੂਆਂ ਦੀ ਮੁਸਲਮਾਨ ਬਣਾਉਣਗੇ, ਅਸੀਂ 100 ਕੁੜੀਆਂ ਦਾ ਸ਼ੁੱਧੀਕਰਨ ਕਰਕੇ ਉਹਨਾਂ ਨੂੰ ਹਿੰਦੂ ਬਣਾਵਾਂਗੇ। ਸੋ ਉਹਨਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ। ਯੂਪੀ ਦਾ ਇੰਚਾਰਜ ਵੀ ਉਹਨੂੰ ਅਦਿੱਤਿਆਨੰਦ ਨੂੰ ਬਣਾ ਦਿੱਤਾ। ਸੋ ਉਹਨਾਂ ਨੇ ਜਿਹੜੀ ਅਮਿਤ ਸ਼ਾਹ ਜਾਂ ਮੋਦੀ ਨੇ ਜਿਹੜੀ ਸਟ੍ਰੈਟਜੀ ਇਸਤੇਮਾਲ ਕੀਤੀ ਕਿ ਮੋਦੀ ਤਾਂ 3 ਮਹੀਨੇ ਦਾ ਜਦੋਂ ਦਾ ਬਣਿਆ ਉਹਨੇ ਤਾਂ ਮੂੰਹ 'ਚ ਘੂੰਗਣੀਆਂ ਪਾਈਆਂ ਹੋਈਆਂ। ਉਹ ਬਾਹਰ ਆ ਕੇ ਜਾਪਾਨ ਆ ਕੇ ਉਹਦੀ ਆਵਾਜ਼ ਖੁੱਲ੍ਹੀ, ਜਾਂ ਜਿਹੜਾ ਹੁਣ ਖੁੱਲ੍ਹੇਗੀ ਜਦੋਂ ਅਮਰੀਕਾ ਆਏਗਾ ਇੱਥੇ ਗੁਜਰਾਤੀਆਂ ਨੂੰ ਐਡਰੈਸ ਕਰੇਗਾ, ਲੇਕਿਨ ਉੱਥੇ ਉਹਨੇ ਆਪਣੀ ਜ਼ੁਬਾਨ ਸੀਤੀ ਹੋਈ ਹੈ। ਪਰ ਇਹ ਵੀ ਇੱਕ ਸਟ੍ਰੈਟਜੀ ਦਾ ਹਿੱਸਾ ਹੈ ਕਿ ਜੀ ਅਸੀਂ ਕੁਛ ਨਹੀਂ ਕਹਾਂਗੇ। ਅਤੇ ਥੱਲੇ ਜਿਹੜਾ ਐਕਸਟ੍ਰੀਮ ਹਿੰਦੂ ਏਜੰਡਾ ਨਫ਼ਰਤ ਫੈਲਾਉਣ ਵਾਲਾ ਹੈ, ਭਾਗਵਤ ਜਿਹੜਾ ਹੈ ਉਹ 3 ਵਾਰ ਸਿੱਖਾਂ ਨੂੰ, ਬੋਧੀਆਂ ਜੈਨੀਆਂ ਨੂੰ ਹਿੰਦੂ ਦੱਸ ਚੁੱਕਾ ਹੈ, ਉਹਨਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਸੀ। ਸੋ ਇਹ ਇਸ ਭੁਲੇਖੇ 'ਚ ਸੀ ਕਿ ਇਹ ਜਿਹੜੀ ਸਾਡੀ ਸਟ੍ਰੈਟਜੀ ਪੋਲਰਾਈਜੇਸ਼ਨ ਦੀ ਹੈ, ਧਰੁਵੀਕਰਨ ਦੀ, ਨਫ਼ਰਤ ਫੈਲਾ ਕੇ, ਇਹ ਪਾਰਲੀਮੈਂਟ ਚੋਣਾਂ 'ਚ ਚੱਲੀ ਹੈ ਅਤੇ ਹੁਣ ਵੀ ਚੱਲੇਗੀ। ਲੇਕਿਨ ਜਿਹੜੇ ਨਤੀਜੇ ਸਾਹਮਣੇ ਆਏ ਨੇ ਹੁਣ, ਇਹਦੇ 'ਚ ਜਿਹੜਾ ਬਹੁਤ ਵੱਡਾ ਝਟਕਾ ਇਸ ਲਈ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਸੀਟਾਂ ਖਾਲੀ ਹੋਈਆਂ ਜਿਵੇਂ ਯੂਪੀ ਦੇ ਵਿੱਚ ਜਾਂ ਰਾਜਸਥਾਨ 'ਚ, ਇਹ ਉਹ ਸੀ ਕਿ ਜਿੱਥੋਂ ਜਿਹੜੇ ਬੀਜੇਪੀ ਦੇ ਹੁਣ ਮੈਂਬਰ ਪਾਰਲੀਮੈਂਟ ਬਣੇ ਨੇ, ਇਹ ਉੱਥੇ MLA ਸੀ, ਸਿਟਿੰਗ MLA ਸੀ ਪਿਛਲੀਆਂ ਚੋਣਾਂ 'ਚ, ਚੋਣਾਂ ਤੋਂ ਬਾਅਦ ਬਣੇ ਸੀ।
ਸੋ ਉਹਨਾਂ ਨੇ ਆਪਣੀਆਂ ਜਦੋਂ ਕੋਈ ਐਮਪੀ ਬਣ ਜਾਂਦਾ ਹੈ ਤੇ 6 ਮਹੀਨੇ ਦੇ ਵਿੱਚ ਉਹਨੂੰ ਛੱਡਣੀ ਪੈਂਦੀ ਹੈ ਪੋਸਟ ਆਪਣੀ, ਇੱਕੋ ਵੇਲੇ ਕੋਈ ਐਮਪੀ ਐਮਐਲਏ ਨਹੀਂ ਰਹਿ ਸਕਦਾ। ਸੋ ਉਹ ਬੀਜੇਪੀ ਨੂੰ ਇਹ ਡਿਸਐਡਵਾਂਟੇਜ ਸੀ ਪਹਿਲੇ ਦਿਨ ਤੋਂ ਹੀ ਕਿ ਉਹਨਾਂ ਨੂੰ ਇਹ ਪ੍ਰੂਵ ਕਰਨਾ ਪੈਣਾ ਸੀ, ਕਿਉਂਕਿ ਸੀਟਾਂ ਤਾਂ ਉਹਨਾਂ ਦੀਆਂ ਸੀ। ਉਹਨਾਂ ਦੇ ਜਿਹੜੇ ਐਮਐਲਏ ਸੀ ਉਹ ਐਮਪੀ ਬਣ ਗਏ, ਉਹਨਾਂ ਨੇ ਐਮਐਲਏ ਦੀ ਸੀਟ ਛੱਡ ਦਿੱਤੀ। ਹੁਣ ਉਹਨਾਂ ਸੀਟਾਂ ਤੇ ਜਿੱਥੋਂ ਕਿ ਉਹ ਜਿੱਤੇ ਸੀ ਉਹਨਾਂ ਦੇ, ਉੱਥੇ ਹਾਰ ਹੋਣਾ ਇਹ ਡਬਲ ਡਿਫੀਟ ਹੈ। ਔਰ ਫਿਰ ਜਿਹੜਾ ਇੱਕ ਅਸੈਂਬਲੀ ਸੈਗਮੈਂਟ ਜਿਹਦੇ 'ਚ ਹਾਰ ਹੋਈ ਹੈ ਬੀਜੇਪੀ ਦੀ, ਉਹ ਵਾਰਾਣਸੀ ਪਾਰਲੀਮੈਂਟ ਹਲਕੇ 'ਚੋਂ ਹੈ ਜਿੱਥੋਂ ਨਰਿੰਦਰ ਮੋਦੀ ਜਿੱਤੇ। ਇਹਦਾ ਮਤਲਬ ਇਹ ਮੰਨ ਲਓ ਕਿ ਨਰਿੰਦਰ ਮੋਦੀ ਵੀ ਹਾਰਿਆ, ਇਹ 12-13 ਜਿਹੜੇ ਐਮਐਲਏ ਹੀ ਨਹੀਂ ਹਾਰੇ ਇਹਨਾਂ ਦੇ ਯੂਪੀ ਦੇ ਵਿੱਚ, ਇਹ ਤਾਂ ਉਹਨਾਂ ਦੇ ਜਿਹੜੇ ਐਮਪੀ ਬਣੇ ਨੇ ਉਹ ਵੀ ਹਾਰੇ ਨੇ। ਸੋ ਇਹ ਕਈ ਪਾਸਿਓਂ ਕ੍ਰਸ਼ਿੰਗ ਡਿਫੀਟ ਹੈ। ਜਿਹੜੇ ਰਫ ਜੇ ਨਤੀਜੇ ਸਾਹਮਣੇ ਆਏ ਨੇ, ਕਿਉਂਕਿ 3 ਲੋਕ ਸਭਾ ਦੀਆਂ ਸੀਟਾਂ ਸੀ ਔਰ 33 ਜਿਹੜੀਆਂ ਨੇ ਉਹ ਵਿਧਾਨ ਸਭਾ ਦੀਆਂ ਸੀ। ਇੱਕ ਸੀਟ ਦੀਆਂ ਅਜੇ ਗਿਣਤੀ ਵਗੈਰਾ ਉਹਦੀ ਵੋਟਾਂ ਪਈਆਂ ਹੋਈਆਂ ਨੇ, ਗਿਣਤੀ ਹੋਣੀ ਹੈ ਜੀ। ਤੇ ਇਹਨਾਂ 32 ਸੀਟਾਂ ਚੋਂ ਬੀਜੇਪੀ ਨੂੰ ਸਿਰਫ 12 ਸੀਟਾਂ ਮਿਲੀਆਂ ਨੇ, ਕਾਂਗਰਸ ਨੂੰ 7 ਮਿਲੀਆਂ। ਕਾਂਗਰਸ ਜਿਹੜੀ ਹੈ ਉਹ ਰਾਜਸਥਾਨ 'ਚ 4 ਚੋਂ 3 ਸੀਟਾਂ ਲੈ ਗਈ, ਗੁਜਰਾਤ ਦੇ ਵਿੱਚ ਵੀ ਉਹਨਾਂ ਨੇ 3 ਸੀਟਾਂ ਲਈਆਂ ਔਰ ਜਿਹੜੀਆਂ ਲੂਜ਼ ਵੀ ਕੀਤੀਆਂ ਬੜੀ ਉਹਨਾਂ ਨੇ ਚੰਗੀ ਟੱਕਰ ਦਿੱਤੀ। ਔਰ ਸੋਸ਼ਲਿਸਟ ਪਾਰਟੀ ਮੁਲਾਇਮ ਸਿੰਘ ਯਾਦਵ ਦੀ, ਜਿਨ੍ਹਾਂ ਨੂੰ ਪਿਛਲੇ 3 ਮਹੀਨੇ 'ਚ ਇਹਨਾਂ ਨੇ ਸਹਾਰਨਪੁਰ 'ਚ ਦੰਗੇ ਕਰਾਏ, ਕਿਤੇ ਕੋਈ ਰੇਪ ਕੇਸ ਹੋਏ, ਕਿਤੇ ਕੋਈ ਹੋਰ ਹੋਇਆ, ਔਰ ਇਹ ਕਹਿਣ ਲੱਗ ਗਿਆ ਸੀ ਜੀ ਇਹ ਤਾਂ ਫੇਲ ਹੋ ਗਈ ਸਰਕਾਰ, ਲਾ ਐਂਡ ਆਰਡਰ ਪ੍ਰੋਬਲਮ ਨੂੰ ਸੋਲਵ ਨਹੀਂ ਕਰ ਪਾ ਰਹੀ। ਸੋ ਉਹਨੇ ਬੜੀ ਪਾਵਰ ਦੇ ਨਾਲ ਬਾਉਂਸ ਬੈਕ ਕੀਤਾ। ਸੋ ਸੋਸ਼ਲਿਸਟ ਪਾਰਟੀ ਨੇ, ਸਮਾਜਵਾਦੀ ਪਾਰਟੀ ਨੇ 8 ਸੀਟਾਂ ਜਿਹੜੀਆਂ ਨੇ ਉਹ ਅਸੈਂਬਲੀ ਦੀਆਂ ਜਿੱਤੀਆਂ, ਉਹ ਵੀ ਖੋਈਆਂ ਨੇ ਬੀਜੇਪੀ ਤੋਂ, ਕਿਉਂਕਿ ਇਹਨਾਂ 'ਚ ਸਿਟਿੰਗ ਐਮਐਲਏ ਪਹਿਲਾਂ ਬੀਜੇਪੀ ਦੇ ਸੀ। ਇਸੇ ਤਰ੍ਹਾਂ ਜਿਹੜੀਆਂ 3 ਪਾਰਲੀਮੈਂਟ ਦੀਆਂ ਸੀਟਾਂ ਸੀ ਉਹਨਾਂ 'ਚੋਂ ਜਿਹੜੀ ਮੋਦੀ ਨੇ, ਕਿਉਂਕਿ ਮੋਦੀ ਨੇ ਵਾਰਾਣਸੀ ਵਾਲੀ ਆਪਣੀ ਸੀਟ ਰਿਟੇਨ ਕੀਤੀ ਜਿੱਥੋਂ ਗੁਜਰਾਤ ਤੋਂ ਜਿੱਤਿਆ ਸੀ, ਵਡੋਦਰਾ ਤੋਂ, ਉਹ ਰਿਜ਼ਾਈਨ ਕੀਤਾ। ਉਹ ਆਬਵੀਅਸਲੀ ਬੀਜੇਪੀ ਨੇ ਖੜਨੀ ਸੀ। ਪਰ ਦੂਸਰੀਆਂ ਦੋਨੋਂ ਸੀਟਾਂ ਲੋਕ ਸਭਾ ਦੀਆਂ ਯੂਪੀ ਦੇ ਵਿੱਚ ਮੁਲਾਇਮ ਸਿੰਘ ਯਾਦਵ ਹੀ ਜਿੱਤਿਆ, ਉਹਦਾ ਭਤੀਜਾ, ਭਰਾ ਦਾ ਬੇਟਾ, ਕਿਉਂਕਿ ਉਹ ਸੀਟ ਮੁਲਾਇਮ ਸਿੰਘ ਯਾਦਵ ਨੇ ਪਹਿਲਾਂ ਜਿੱਤੀ ਸੀ। ਔਰ ਇਸੇ ਤਰ੍ਹਾਂ ਤੇਲੰਗਾਨਾ ਦੇ ਵਿੱਚ ਜਿਹੜੀ ਸੈਪਰੇਟਿਸਟ ਪਾਰਟੀ ਬਣੀ ਹੈ ਉਹਨਾਂ ਦਾ ਕੈਂਡੀਡੇਟ ਜਿੱਤਿਆ। ਸੋ ਉੱਥੇ ਵੀ ਬੀਜੇਪੀ ਦਾ ਕੋਈ ਬਹੁਤਾ ਪ੍ਰਭਾਵ ਨਹੀਂ ਚੱਲ ਸਕਿਆ। ਔਰ ਇਹ ਜਿਹੜੀ ਕੁੱਲ ਮਿਲਾ ਕੇ ਇਸ ਦੇ ਇਫੈਕਟ ਨੇ ਕਿ ਇਹਨਾਂ ਚੋਣਾਂ ਦੇ ਕੀ ਨਤੀਜੇ ਹੋਣਗੇ। ਹੁਣ ਆਉਣ ਵਾਲੇ ਦਿਨਾਂ 'ਚ ਹਰਿਆਣਾ, ਮਹਾਰਾਸ਼ਟਰ ਤੇ ਇੱਕ ਸ਼ਾਇਦ ਹੋਰ ਸਟੇਟ ਹੈ, ਉਸ ਦੀਆਂ ਚੋਣਾਂ ਹੋਣੀਆਂ ਨੇ। ਔਰ ਇੱਥੇ ਬੀਜੇਪੀ ਇਹ ਸਮਝੀ ਬੈਠੀ ਸੀ ਕਿ ਜੀ ਹਰਿਆਣੇ 'ਚ ਅਸੀਂ ਕਲੀਨ ਸਵੀਪ ਕਰ ਜਾਵਾਂਗੇ, ਮਹਾਰਾਸ਼ਟਰ ਦੇ ਵਿੱਚ ਤਾਂ ਜਿਹੜੀ ਉਹਦੀ ਸਾਥੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਹੈ ਉਹਨੂੰ ਅੱਖਾਂ ਦਿਖਾ ਰਹੇ ਸੀ ਜੀ ਸਾਨੂੰ ਅੱਧੋ ਦੀਆਂ ਸੀਟਾਂ ਦਿਓ ਜੀ, ਔਰ ਜਿੰਨੀਆਂ ਜ਼ਿਆਦਾ ਕੋਈ ਜਿੱਤੇਗਾ ਬਾਅਦ 'ਚ ਡਿਸਾਈਡ ਕਰਾਂਗੇ ਕਿ ਚੀਫ ਮਿਨਿਸਟਰ ਕਿਹਦਾ ਬਣੇਗਾ, ਸ਼ਿਵ ਸੈਨਾ ਦਾ ਬਣੇਗਾ, ਸਾਡਾ ਬਣੇਗਾ। ਔਰ ਉਹ ਜਿਹੜਾ ਉਦੇ ਠਾਕੁਰ ਹੈ ਇਹਦਾ ਸ਼ਿਵ ਸੈਨਾ ਦਾ, ਉਹਨੇ ਨਤੀਜਿਆਂ ਤੋਂ ਬਾਅਦ ਇੱਕਦਮ ਕਿਹਾ ਵੀ ਹੁਣ ਬੀਜੇਪੀ ਜਿਹੜੀ ਅਸਮਾਨ ਤੇ ਚੜ੍ਹੀ ਹੋਈ ਸੀ ਆਪਣੇ ਪੈਰ ਜ਼ਮੀਨ ਦੇ ਉੱਤੇ ਰੱਖੇ, ਔਰ ਇਹ ਜਿਹੜਾ ਅਸੀਂ ਉਹਨਾਂ ਨੂੰ ਸਿਰਫ ਇੰਨੀਆਂ ਸੀਟਾਂ ਹੀ ਦੇਵਾਂਗੇ ਔਰ ਚੀਫ ਮਿਨਿਸਟਰ ਸਾਡਾ ਹੋਏਗਾ। ਸੋ ਹਰਿਆਣੇ ਦੇ ਵਿੱਚ ਵੀ ਮੈਂ ਸਮਝਦਾ ਵੀ ਜਿਹੜੀ ਕਾਂਗਰਸ ਬਿਲਕੁਲ ਇੱਕ ਡੈਂਪਨ ਮੂਡ 'ਚ ਸੀ ਕਿ ਜੀ ਅਸੀਂ ਹਾਰਨਾ ਹੀ ਹਾਰਨਾ ਹੈ ਨਹੀਂ, ਔਰ ਬੀਜੇਪੀ ਦੀ ਵੇਵ ਚੱਲ ਰਹੀ ਹੈ। ਸੋ ਇਹ ਜਿਹੜੀ ਵੇਵ ਮੋਦੀ ਦੇ ਨਾਂ ਥੱਲੇ ਇਹਨਾਂ ਨੇ ਕਮਿਊਨਲ ਔਰ ਨਫ਼ਰਤ ਦੀ ਰਾਜਨੀਤੀ ਦੀ ਚਲਾਈ ਸੀ, ਇਹਨਾਂ ਨੂੰ ਪੁੱਠੀ ਪਈ ਹੈ। ਔਰ ਮੈਂ ਸਮਝਦਾ ਹਾਂ ਵੀ ਇਸ ਜ਼ਬਰਦਸਤ ਜਿਹੜੀ ਪਰਫਾਰਮੈਂਸ ਹੈ ਸਮਾਜਵਾਦੀ ਪਾਰਟੀ ਦੀ, ਕਾਂਗਰਸ ਦੀ, ਉਹਦਾ ਇੱਕ ਰੀਜ਼ਨ ਇਹ ਵੀ ਹੈ ਕਿ ਮੁਸਲਮਾਨ ਵੀ ਜ਼ੋਰ ਨਾਲ ਨਿਕਲੇ ਨੇ ਵੋਟਾਂ ਪਾਉਣ, ਉਹਨਾਂ ਨੇ ਵੀ ਦੇਖਿਆ ਵੀ ਤਾਂ ਸਾਨੂੰ ਮਾਰ ਦੇਣਗੇ ਜੀ। ਔਰ ਇੱਕ ਫੈਕਟਰ ਜਿਹੜਾ ਯੂਪੀ 'ਚ ਉਹਨਾਂ ਦੇ ਹੱਕ ਦੇ ਵਿੱਚ ਭੁਗਤਿਆ, ਕਿਉਂਕਿ ਬਹੁਜਨ ਸਮਾਜ ਪਾਰਟੀ ਜਿਹੜੀ ਦਲਿਤਾਂ ਦੀ ਪਾਰਟੀ ਹੈ, ਮਾਇਆਵਤੀ ਬਾਈ ਇਲੈਕਸ਼ਨਸ ਨਹੀਂ ਲੜਦੀ, ਉਹ ਕਹਿੰਦੀ ਹੈ ਜੀ ਇਹ ਮੇਰੀ ਡਿਗਨਿਟੀ ਦੇ ਲੋ ਹੈ। ਸੋ ਉਹਨੇ ਆਪਣੇ ਕੈਂਡੀਡੇਟ ਖੜੇ ਨਹੀਂ ਸੀ ਕੀਤੇ। ਸੋ ਪਿਛਲੀਆਂ ਪਾਰਲੀਮੈਂਟ ਚੋਣਾਂ ਵੇਲੇ ਕਿਉਂਕਿ ਸੋਸ਼ਲਿਸਟ ਪਾਰਟੀ ਦੇ, ਦਲਿਤ ਪਾਰਟੀ ਬਹੁਜਨ ਸਮਾਜ ਦੇ ਸੀ ਔਰ ਉਹਦਾ ਵੀ ਡਿਵੀਜ਼ਨ ਆਫ ਵੋਟਸ ਹੁੰਦਾ। ਸੋ ਅਸੀਂ ਸਮਝਦੇ ਹਾਂ ਵੀ ਦਲਿਤ ਫੈਕਟਰ, ਮਾਈਨੋਰਿਟੀ ਫੈਕਟਰ ਔਰ ਬਹੁ ਗਿਣਤੀ ਦੇ ਵਿੱਚ ਵੀ ਜਿਹੜੇ ਅਕਲਮੰਦ ਲੋਕ ਜਿਨ੍ਹਾਂ ਨੇ ਇਹ ਦੇਖਿਆ ਕਿ ਵੀ ਇਹ ਤਾਂ ਸਾਨੂੰ ਕਹਿੰਦੇ ਸੀ ਅੱਛੇ ਦਿਨ ਆਏਂਗੇ, ਮਹਿੰਗਾਈ ਕਿਤੇ ਚਲੀ ਗਈ, ਕ੍ਰਾਈਮ ਕਿਤੇ ਚਲਾ ਗਿਆ, ਅੱਛੇ ਦਿਨ ਤਾਂ ਆਏ ਅਮਿਤ ਸ਼ਾਹ ਦੇ ਤੇ ਮੋਦੀ ਦੇ ਤੇ ਉਹਦੇ ਨਾਲ ਦੇ ਕ੍ਰਿਮੀਨਲਸ ਦੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਇੱਕ ਪਾਰਟ ਹੈ ਮਹਾਰਾਸ਼ਟਰ ਔਰ ਹਰਿਆਣੇ ਦੀਆਂ ਚੋਣਾਂ 'ਤੇ ਵੀ ਇਸ ਦਾ ਇਫੈਕਟ ਹੋਏਗਾ। ਔਰ ਪੰਜਾਬ ਦੇ ਹਵਾਲੇ ਨਾਲ ਜੇ ਅਸੀਂ ਗੱਲ ਕਰੀਏ ਕਿ 3 ਮਹੀਨਿਆਂ 'ਚ ਇਹਨਾਂ ਨੇ ਬਾਦਲ ਅਕਾਲੀ ਦਲ ਦਾ ਨੱਕ 'ਚ ਦਮ ਕਰ ਦਿੱਤਾ ਸੀ ਜੀ। ਇਹ ਭੁੱਲ ਗਏ ਕਿ ਜੀ ਬਾਦਲ ਨੇ ਸਭ ਤੋਂ ਪਹਿਲਾਂ ਕਿਹਾ ਸੀ ਜੀ ਮੋਦੀ ਨੂੰ ਪ੍ਰਧਾਨ ਮੰਤਰੀ ਬਣਨਾ, ਭਾਵੇਂ ਸਿੱਖ ਪਰਸਪੈਕਟਿਵ ਤੋਂ ਅਸੀਂ ਉਹਨੂੰ ਹਮੇਸ਼ਾ ਹੀ ਇਸ ਗੱਲ ਦੇ ਲਈ ਕੁੱਟਦੇ ਕਿ ਵੀ ਤੂੰ ਇਹ ਗੱਲਾਂ ਕਰ ਰਹੇ, ਲੇਕਿਨ ਹੁਣ ਤੁਸੀਂ ਇੱਕ ਪਾਸੇ ਦੂਜਿਆਂ ਦੀ ਕਿਰਤ ਘਣਤਾ ਦੇਖੋ ਵੀ ਉਹਨਾਂ ਨੂੰ ਭੁੱਲ ਗਿਆ ਕਿ ਵੀ ਸਾਨੂੰ ਬਣਾਇਆ ਸੀ। ਔਰ ਇਹਨਾਂ 3 ਮਹੀਨਿਆਂ ਦੇ ਵਿੱਚ ਸੈਂਟਰ ਨੇ ਵੀ ਕੁੱਟਿਆ, ਚਪੇੜਾਂ ਮਾਰੀਆਂ ਬਾਦਲ ਦੇ,
ਉਹਨਾਂ ਨੇ ਕਿਹਾ ਜੀ ਤੁਹਾਨੂੰ ਕੋਈ ਅਸੀਂ ਇਕਨੋਮਿਕਲ ਪੈਕੇਜ ਨਹੀਂ ਦੇਣਾ, ਤੁਸੀਂ ਜਿਹੜੀ ਬਿਜਲੀ ਮੁਫਤ ਦਿੰਦੇ ਉਹ ਬੰਦ ਕਰੋ। ਜੇ ਫੌਜੀਆਂ ਦੀ ਭਰਤੀ ਦਾ ਕਿਹਾ, ਉਹਨੇ ਕਿਹਾ ਜੀ ਨਾ ਬੜਾ ਫਾਰਮੂਲਾ ਵਧੀਆ ਹੋ ਰਿਹਾ, ਤੁਹਾਡੇ 2% ਹੀ ਅਸੀਂ ਰੱਖਾਂਗੇ, ਹੋਰ ਨਹੀਂ। ਆ ਹੁਣ ਫਸਲਾਂ ਦਾ ਮੁਆਵਜ਼ਾ ਜਿਹੜਾ ਨੁਕਸਾਨ ਹੋਇਆ, ਇੰਨੇ ਕੁ ਮੀਂਹ ਆਏ ਨੇ ਤਾਂ ਇੰਨਾ ਕੁ ਖਿਝਿਆ ਹੋਇਆ ਸੀ ਬਾਦਲ ਕਿ ਉਹਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਕਿ ਜੀ ਹੁਣ ਤੁਹਾਡੀ ਜਿਹੜੀ ਭਾਈਵਾਲ ਪਾਰਟੀ ਹੈ ਉਹ ਤੁਹਾਨੂੰ ਕੀ ਮੁਆਵਜ਼ਾ ਦੇਗੀ। ਹੁਣ ਬਾਦਲ ਨੂੰ ਤਾਂ ਉੱਤੋਂ ਇੰਨੀਆਂ ਕੁ ਝੜਕਾਂ ਪਈਆਂ ਉੱਤੇ ਤੋਂ ਹੁਣ ਮੂੰਹ ਨਹੀਂ ਕਰਦਾ ਉਹ, ਤੇ ਬਾਦਲ ਨੇ ਉਹਨੂੰ ਕਿਹਾ ਕਾਕਾ ਹੁਣ ਉਹ ਭਾਈਵਾਲ ਪਾਰਟੀ ਕੋਈ ਨੋਟਾਂ ਦੀਆਂ ਬੋਰੀਆਂ ਭਰ ਕੇ ਸਾਨੂੰ ਦੇ ਦੇ। ਸੋ ਇਹ ਜਿਹੜੀ ਫਰਸਟ੍ਰੇਸ਼ਨ ਸੀ, ਔਰ ਬੀਜੇਪੀ ਪੰਜਾਬ ਦੇ ਜਿੰਨੇ ਜ਼ਿਲ੍ਹਾ ਲੀਡਰ ਨੇ ਉਹ ਸੈਂਟਰ ਨੂੰ ਕਹਿ ਰਹੇ ਸੀ ਛੱਡੋ ਇਹਦਾ ਸਾਥ, ਅਸੀਂ ਆਪਣੇ ਬਲਬੂਤੇ ਦੇ ਉੱਤੇ ਹੁਣ ਚੋਣਾਂ ਲੜਾਂਗੇ। ਉਹਨਾਂ ਦਾ ਇੰਨਾ ਦਿਮਾਗ ਖਰਾਬ ਹੋ ਗਿਆ, ਉਹਨੂੰ ਲੱਗਿਆ ਵੀ ਪੰਜਾਬ ਤੇ ਵੀ ਅਸੀਂ ਰਾਜ ਕਰ ਸਕਦੇ ਹਾਂ, ਸਾਨੂੰ ਅਕਾਲੀਆਂ ਦੀ ਵੀ ਲੋੜ ਨਹੀਂ ਹੈ। ਔਰ ਇਹ ਜਿਹੜਾ ਸਾਰਾ ਪਾਰਟ ਹੈ, ਮੈਂ ਸਮਝਦਾ ਵੀ ਬਾਦਲ ਹੁਣ ਜਿਹੜਾ ਹੈ ਅੱਗੇ ਨਾਲੋਂ ਉਹਦਾ ਭਾਰ ਵੀ ਬਣੇਗਾ। ਇਹਨਾਂ ਨੂੰ ਵੀ ਜਿਹੜਾ ਇਹ ਨਜ਼ਰ ਆ ਰਿਹਾ ਕਿ ਵੀ ਇਹ ਨਹੀਂ ਹੈ ਵੀ ਇੱਕ ਵਾਰ ਜੇ ਤੁਸੀਂ ਆ ਗਏ ਹੋ ਤਾਕਤ ਦਾ ਇਸਤੇਮਾਲ ਕਰਕੇ ਤਾਂ ਇਹ ਹਮੇਸ਼ਾ ਰਹੇਗੀ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਹ ਚੋਣਾਂ ਜਿਹੜੀਆਂ ਨੇ ਬੀਜੇਪੀ ਦੇ ਲਈ ਆਈ ਓਪਨਰ ਵੀ ਨੇ, ਪਰ ਇਹਦੇ 'ਚ ਜਿਵੇਂ ਮੈਂ ਅੱਜ ਦੀ ਲਿਖਤ ਦੇ ਵਿੱਚ ਵੀ ਇਹ ਲਿਖਿਆ ਆਪਣੇ ਵੀਕਲੀ ਕਾਲਮ ਦੇ ਵਿੱਚ ਕਿ ਵੀ ਇਹ ਆਸ ਕਰਨੀ ਕਿ ਇਹਦੇ ਨਾਲ ਬੀਜੇਪੀ ਆਪਣੀ ਰਣਨੀਤੀ ਬਦਲੇਗੀ, ਘੱਟ ਗਿਣਤੀਆਂ ਦੇ ਖਿਲਾਫ ਨਹੀਂ ਹੈ। ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਇੱਕ ਸਟੈਪ ਹੋਰ ਅੱਗੇ ਜਾਏਗੀ। ਉਹਨਾਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਨੇ ਜਿਹੜਾ ਹੈ ਜੇ ਧਰੂਵੀਕਰਨ ਪੂਰਾ ਨਹੀਂ ਹੋਇਆ, ਹਿੰਦੂ ਅਜੇ ਹਿੰਦੂ ਦੇ ਤੌਰ 'ਤੇ ਨਹੀਂ ਸੋਚਦਾ, ਜੇ ਹਿੰਦੂ ਦੇ ਤੌਰ 'ਤੇ ਸੋਚਦਾ ਤਾਂ ਸਾਨੂੰ ਵੋਟ ਪਾਉਂਦਾ। ਤਾਂ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਦਿਨਾਂ 'ਚ ਵੀ ਅਮਿਤ ਸ਼ਾਹ ਦੀ ਸਪੈਸ਼ੈਲਿਟੀ ਨਫ਼ਰਤ ਹੈ ਔਰ ਦੰਗੇ ਨੇ ਜਿਹੜਾ ਆਦਿਤਿਆ ਆਨੰਦ ਵਰਗੇ ਉਹਨੇ ਕੱਢੇ। ਸੋ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਇਹ ਨਹੀਂ ਹੈ ਕਿ ਬੀਜੇਪੀ 'ਚ ਕੋਈ ਪੁਨਰ ਵਿਚਾਰ ਹੋਏਗਾ ਕਿ ਜੀ ਉਹ ਕੋਈ ਸੈਕੂਲਰ ਏਜੰਡੇ 'ਤੇ ਆਉਣਗੇ। ਉਹ ਘੱਟ ਗਿਣਤੀਆਂ ਦੇ ਖਿਲਾਫ ਨਫ਼ਰਤ, ਫਿਰਕੂ ਦੰਗੇ ਜਿਹੜੇ ਨੇ ਇਸ ਏਜੰਡੇ ਨੂੰ ਹੋਰ ਵੀ ਪੁਸ਼ ਕਰਨਗੇ। ਦੂਸਰਾ ਮੁੱਦਾ, ਕਿਉਂਕਿ ਕਸ਼ਮੀਰ ਵਾਦੀ ਦੇ ਹਵਾਲੇ ਨਾਲ ਅਸੀਂ ਪਹਿਲਾਂ ਵੀ ਗੱਲ ਕੀਤੀ, ਕਿੰਨਾ ਨੁਕਸਾਨ ਹੋਇਆ ਸਾਰੀ ਵਾਦੀ ਦੇ ਵਿੱਚ, ਜਿਹੜਾ ਉਹ ਸੈਂਕੜਿਆਂ ਲੋਕ ਮਾਰੇ ਗਏ, ਅਰਬਾਂ ਦੀ ਜਾਇਦਾਦ ਤਬਾਹ ਹੋਈ, ਲੱਖਾਂ ਲੋਕ ਬੇਘਰੇ ਬਿਨਾਂ ਛੱਤ ਤੋਂ, ਜਿਸ ਦੇ ਵਿੱਚ ਮੁਸਲਮਾਨ ਵੀ, ਕਸ਼ਮੀਰੀ ਪੰਡਤ ਵੀ, ਸਿੱਖ ਵੀ, ਈਸਾਈ ਵੀ, ਉਹ ਸਾਰੇ ਹੀ ਨੇ। ਔਰ ਅਸੀਂ ਆਪਣੀ ਕੌਮ ਦੀ ਸ਼ਲਾਘਾ ਕਰਦੇ ਹਾਂ, 30 ਮਿਲੀਅਨ ਸਿੱਖ ਕੌਮ, ਔਰ ਸਾਡੀਆਂ ਉੱਥੋਂ ਦੀਆਂ ਸੰਸਥਾਵਾਂ ਵੀ, ਉਹਨਾਂ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਯੂਨਾਈਟਿਡ ਸਿੱਖਸ, ਖਾਲਸਾ ਏਡ, ਹੋਰ ਬਹੁਤ ਸਾਰੇ ਵਲੰਟੀਅਰ ਗਰੁੱਪ, ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਵਧਾਈ ਦੀਆਂ ਨੇ ਉਹ ਹੱਕਦਾਰ ਕਿ ਉਹਨਾਂ ਨੇ ਜਿਸ ਤਰੀਕੇ ਨਾਲ ਉੱਥੇ ਜਾ ਕੇ ਪਹੁੰਚ ਕੇ ਕੈਂਪ ਵੀ ਲਾਏ ਹੋਏ ਨੇ, ਦਵਾਈਆਂ, ਕੰਬਲ, ਔਰ 1 ਲੱਖ ਬੰਦੇ ਦਾ ਜਿਹੜਾ ਫੂਡ ਹੈ ਰੋਜ਼ਾਨਾ, ਹੌਟ ਫੂਡ ਗੁਰੂ ਰਾਮਦਾਸ ਲੰਗਰ 'ਚ ਜਾ ਰਿਹਾ ਹੈ, ਲੋਕਲ ਵੀ ਉਹ ਸਾਰਾ ਪਾਰਟ ਚੱਲ ਰਿਹਾ। ਹੁਣ ਜਦੋਂ ਅਸੀਂ ਸਿੱਖ ਕੌਮ ਦੀ ਜੈਨਰੋਸਿਟੀ ਦੀ ਗੱਲ ਦੇਖਦੇ ਹਾਂ, ਇੱਕ ਪਾਸੇ ਸਾਡੇ ਗੁਰੂਆਂ ਦੀ ਇਹ ਸਾਡੇ 'ਤੇ ਬਖਸ਼ਿਸ਼ ਹੈ ਕਿ ਉਹਨਾਂ ਨੇ ਸਾਨੂੰ ਸਬਕ ਹੀ ਇਹ ਦਿੱਤਾ ਹੋਇਆ, ਸਵੇਰੇ ਸ਼ਾਮ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਜਿਹੜਾ ਸਵੇਰ ਦੀ ਅਰਦਾਸ ਵੀ ਸਰਬੱਤ ਦੇ ਭਲੇ ਨਾਲ ਕਰਦੇ ਹਾਂ, ਸ਼ਾਮ ਦੇ ਵੀ ਸਰਬੱਤ ਦੇ ਭਲੇ। ਬੇਸ਼ੱਕ ਅਸੀਂ ਜ਼ੁਲਮ ਦੇ ਖਿਲਾਫ ਲੜੇ ਹਾਂ, ਉਹ ਮੁਗਲ ਹੋਣ, ਅਫਗਾਨ ਹੋਣ, ਬ੍ਰਿਟਿਸ਼ ਹੋਣ, ਅੱਜ ਦੇ ਹਿੰਦੂਤਵ ਵੀ ਹਾਕਮ ਹੋਣ, ਪਰ ਇਹਦੇ ਬਾਵਜੂਦ ਜਦੋਂ ਕੋਈ ਮੁਸੀਬਤ 'ਚ ਹੁੰਦਾ ਉਦੋਂ ਸਾਡੇ ਸਾਹਮਣੇ ਸਰਬੱਤ ਦਾ ਭਲਾ ਹੁੰਦਾ। ਔਰ ਪਿਛਲੇ ਸਮੇਂ 'ਚ ਉਹ ਬੇਸ਼ੱਕ ਗੁਜਰਾਤ ਜਾਂ ਭੁੱਜ ਦੇ ਵਿੱਚ ਆਇਆ ਅਰਥਕੁਏਕ ਸੀ, ਪਿਛਲੇ ਸਾਲ ਉੱਤਰਾਖੰਡ ਦੇ ਵਿੱਚ ਜਿਹੜੀ ਕੁਦਰਤੀ ਆਪਦਾ ਆਈ, ਕਿਵੇਂ ਸਿੱਖਾਂ ਨੇ ਉੱਥੇ ਪਹੁੰਚ ਕੇ ਜਿਹਨਾਂ ਡੈੱਡ ਬਾਡੀਜ਼ ਦੇ ਨੇੜੇ ਨਹੀਂ ਸੀ ਜਾਂਦਾ ਕੋਈ, ਉੱਥੇ ਉਹਨਾਂ ਨੇ ਜਿਹੜਾ ਉਹਨਾਂ ਨੂੰ ਇਕੱਠੇ ਕਰ ਕਰਕੇ ਉਹਨਾਂ ਦਾ ਸੰਸਕਾਰ ਕੀਤਾ। ਔਰ ਹੁਣ ਜਿਵੇਂ ਕਸ਼ਮੀਰ ਦੀ ਉਸ ਵਾਦੀ ਦੇ ਵਿੱਚ ਜਿਹੜੀ ਸਿੱਖਾਂ ਦੀ ਮਦਦ ਹੈ, ਪਹਿਲੀ ਵਾਰ ਹੈ ਜਿਹਨੂੰ ਇੰਡੀਅਨ ਮੀਡੀਆ ਅਦਰਵਾਈਜ਼ ਸਾਰੀਆਂ ਖਬਰਾਂ ਇਗਨੋਰ ਕਰਦਾ, ਉਹਨਾਂ ਦੀ ਵੀ ਮਜਬੂਰੀ ਬਣ ਗਈ ਹੈ ਕਿ ਉਹ ਕੋਈ ਨਾ ਕੋਈ ਇਸ ਬਾਰੇ ਛਾਪਣ। ਪਰ ਹੁਣ ਤੁਸੀਂ ਨਫ਼ਰਤ ਦਾ ਆਲਮ ਦੇਖੋ, ਬਹੁ ਗਿਣਤੀ ਦਾ। ਇੱਕ ਪਾਸੇ ਤਾਂ ਨਰਿੰਦਰ ਮੋਦੀ ਨੇ ਕਿਹਾ ਕਿ ਜੀ ਮੇਰਾ ਐਤਕੀ ਜਨਮ ਦਿਨ ਨਾ ਮਨਾਓ, ਜਿਹੜੇ ਸ਼ਾਇਦ 17 ਤਰੀਕ ਨੂੰ, ਔਰ ਜਿਹੜੇ ਮੇਰੀ ਜਨਮ ਦਿਨ 'ਤੇ ਵੀ ਮੈਨੂੰ ਕੋਈ ਮਨਾਉਣ 'ਤੇ ਖਰਚ ਕਰਨਾ ਸੀ ਉਹ ਤੁਸੀਂ ਡੋਨੇਟ ਕਰੋ ਕਸ਼ਮੀਰ ਵਾਦੀ ਦੇ ਲਈ, ਲੋਕਾਂ ਲਈ। 1000 ਕਰੋੜ ਉਹਨੇ ਰੈਸਕਿਊ ਆਪਰੇਸ਼ਨਸ ਲਈ ਦਿੱਤਾ। ਹਾਲਾਂਕਿ ਵੱਖਰੀ ਗੱਲ ਹੈ ਵੀ ਇਹ ਵੀ ਚਰਚਾ ਹੈ ਕਿ ਵੀ ਇਹ ਜੇਹਲਮ ਔਰ ਚਨਾਬ 'ਚ ਪਾਣੀ ਅਚਾਨਕ ਛੱਡਿਆ ਗਿਆ, ਕਿਵੇਂ ਹੋਇਆ। ਅਸੀਂ ਇਸ ਲਈ ਵੀ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਹਾਂ ਕਿਉਂਕਿ 1988 ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਨੇ ਆਰਟੀਫਿਸ਼ੀਅਲ ਫਲੱਡ ਲਿਆਂਦੇ ਸੀ। ਕੁਆਇਟ ਪੋਸੀਬਲ ਹੈ ਕਿ ਇਸ ਕਿਸਮ ਦੀ ਸ਼ਰਾਰਤ ਉੱਥੇ ਵੀ ਕਰ ਸਕਦੇ ਨੇ। ਪਰ ਹੁਣ ਇੱਕ ਪਾਸੇ ਮੋਦੀ ਦਾ ਇਹ ਮੂੰਹ ਹੈ ਕਿ ਜੀ ਉਹ ਬਿਲਕੁਲ ਭਲਾ ਬਣ ਗਿਆ ਹੈ ਕਿ ਜੀ ਉਹਨੇ ਆਪਣਾ ਜਨਮ ਦਿਨ ਵੀ ਨਹੀਂ ਮਨਾਇਆ। ਹੁਣ ਜਿਹੜੀ ਖਬਰ ਅੱਜ ਸਾਰੇ ਮੀਡੀਆ 'ਚ ਹੈ, ਉਜੈਨ ਯੂਨੀਵਰਸਿਟੀ ਜਿਹੜੀ ਮੱਧ ਪ੍ਰਦੇਸ਼ ਦੇ ਵਿੱਚ ਹੈ, ਉਹਨਾਂ ਦਾ ਵਾਈਸ ਚਾਂਸਲਰ ਹੈ ਉਸ ਯੂਨੀਵਰਸਿਟੀ ਦਾ ਜਵਾਹਰ ਲਾਲ ਕੌਲ,
ਇਹ ਕਸ਼ਮੀਰੀ ਬ੍ਰਾਹਮਣ ਹੁੰਦੇ ਨੇ। ਕੌਲ ਨਹਿਰੂ ਵੀ ਕੌਲ ਸੀ, ਕਸ਼ਮੀਰੀ ਬ੍ਰਾਹਮਣ ਸੀ। ਉਹਨੇ ਸਟੂਡੈਂਟਸ ਨੂੰ ਇਹ ਅਪੀਲ ਕੀਤੀ ਕਿ ਤੁਸੀਂ ਜਿਹੜਾ ਹੈ ਵੱਧ ਤੋਂ ਵੱਧ ਕਸ਼ਮੀਰ ਦੇ ਵਿੱਚ ਲੋਕ ਬੜੇ ਬੁਰੇ ਹਾਲ 'ਚ ਨੇ, ਤੁਸੀਂ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ। ਔਰ ਉਹਨੇ ਇਹ ਵੀ ਕਿਹਾ ਵੀ ਜਿਹੜੇ ਇੱਥੇ ਮਾਲਕ ਮਕਾਨ ਜਿੱਥੇ ਪ੍ਰਾਈਵੇਟ ਘਰਾਂ 'ਚ ਕਸ਼ਮੀਰੀ ਵਿਦਿਆਰਥੀ ਰਹਿੰਦੇ ਨੇ ਉਹਨਾਂ ਨੂੰ ਵੀ ਤੁਸੀਂ ਇਸ ਮਹੀਨੇ ਦਾ ਕਿਰਾਇਆ ਨਾ ਲਓ ਵਿਦਿਆਰਥੀਆਂ ਤੋਂ, ਕਿਉਂਕਿ ਉਹਨਾਂ ਦਾ ਤਾਂ ਸਭ ਕੁਝ ਉੱਥੇ ਡੁੱਬ ਗਿਆ ਜੀ। ਇਹ ਅਪੀਲ ਕਰਕੇ ਜਿਉਂ ਹੀ ਉਹ ਆਪਣੇ ਆਫਿਸ ਦੇ ਵਿੱਚ ਆਇਆ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਔਰ ਬਜਰੰਗ ਦਲ ਦੇ ਜਿਹੜੇ ਸਟੂਡੈਂਟ ਨੇ ਉਹ ਯੂਨੀਵਰਸਿਟੀ ਦੇ ਪਹਿਲਾਂ ਉਹਨਾਂ ਨੇ ਕੰਪਿਊਟਰ ਤੋੜੇ, ਫਰਨੀਚਰ ਤੋੜਿਆ, ਉਹਦੇ ਜਾ ਕੇ ਆਫਿਸ ਦੇ ਵਿੱਚ ਉਹਦੇ ਜਾ ਕੇ ਉਹਨੂੰ ਬੜੀ ਬੁਰੀ ਤਰ੍ਹਾਂ ਮਾਰਿਆ, ਉਹਦਾ ਸਾਰਾ ਭੰਨ ਤੋੜ ਕੀਤੀ। ਉਹਨੂੰ ਕਿਹਾ ਵੀ ਤੁਹਾਨੂੰ ਦੱਸਿਆ ਵੀ ਤੁਹਾਨੂੰ ਕਸ਼ਮੀਰੀ ਮੁਸਲਿਆਂ ਦਾ ਪਿਆਰ ਜਾਗਿਆ। ਉਹ ਵਿਚਾਰਾ ਬੁਰੇ ਹਾਲ 'ਚ ਹਾਰਟ ਦਾ ਉਹ ਪੇਸ਼ੈਂਟ, ਉਹ ਇਸ ਵੇਲੇ ਉੱਥੇ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਐਡਮਿਟ ਹੈ ਜੀ। ਔਰ ਇਹ ਜਿਹੜਾ ਅੱਛੇ ਦਿਨ ਆ ਗਏ ਔਰ ਮੋਦੀ ਦਾ ਜਿਹੜਾ ਇਹ ਸੁਨੇਹਾ ਕਿ ਜੀ ਇਹ ਮੇਰਾ ਜਨਮ ਦਿਨ ਨਾ ਮਨਾਓ, ਉਹਨਾਂ ਦੀ ਮਦਦ ਕਰੋ, ਇਹ ਇੱਕ ਪਾਸੇ ਇਹ ਪਾਰਟ ਚੱਲ ਰਿਹਾ ਹੈ। ਦੂਜੇ ਪਾਸੇ ਜਿਹੜੇ ਉਹਨਾਂ ਦੀ ਗਰਾਊਂਡ ਦੇ ਉੱਤੇ ਜਿਹੜੇ ਲੋਕ ਨੇ ਇਹ ਵੀ ਇਹਨਾਂ ਦੀ ਪਾਲਿਸੀ ਦਾ ਹਿੱਸਾ ਹੈ। ਨਹੀਂ ਤਾਂ RSS ਇੰਨੀ ਡਿਸਪਲਿਨਡ ਜਮਾਤ ਹੈ, ਕਿਉਂਕਿ ਜਿੰਨੀਆਂ ਡਿਕਟੇਟਰਸ਼ਿਪ 'ਚ ਯਕੀਨ ਰੱਖਣ ਵਾਲੀਆਂ ਜਾਂ ਫਾਸ਼ਿਸਟ ਆਰਗੇਨਾਈਜੇਸ਼ਨ ਹੁੰਦੀਆਂ, ਇੱਕ ਚੀਜ਼ ਉਹਨਾਂ 'ਚ ਖੂਬੀ ਹੁੰਦੀ ਹੈ ਕਿ ਉਹ ਡਿਸਪਲਿਨ 'ਚ ਹੁੰਦੀਆਂ, ਜੋ ਆਰਡਰ ਉੱਤੋਂ ਆਉਂਦਾ ਹੈ ਉਹਨੂੰ ਹੀ ਓਬੇ ਕਰਦੀਆਂ। ਇਹ ਬਿਲਕੁਲ ਨਹੀਂ ਹੋ ਸਕਦਾ ਕਿ ਵਿਸ਼ਵ ਹਿੰਦੂ ਪਰਿਸ਼ਦ ਜਾਂ ਬਜਰੰਗ ਦਲ ਜਾਂ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਆਪਣੇ ਤੌਰ ਦੇ ਉੱਤੇ ਜਿਹੜਾ ਇਸ ਕਿਸਮ ਦੀ ਕਾਰਵਾਈ ਕਰ ਰਹੀ ਹੋਏ ਜੇ ਉੱਤੋਂ ਉਹਨਾਂ ਨੂੰ ਹੋਏ ਕਿ ਜੀ ਨਹੀਂ ਉਹਨਾਂ ਦੀ ਮਦਦ ਕਰਨੀ ਜੀ। ਸੋ ਇਹ ਨਫ਼ਰਤ ਨਾਲ ਭਰੇ ਹੋਏ ਲੋਕ ਔਰ ਇਹ ਇਸ ਦੇ ਉੱਤੇ, ਔਰ ਇਹ ਉਹ ਯੂਨੀਵਰਸਿਟੀ ਹੈ ਉਜੈਨ ਦੀ ਕਿ ਕੁਛ ਅਰਸਾ ਪਹਿਲਾਂ ਹੀ ਉੱਥੋਂ ਦੇ ਇੱਕ ਪ੍ਰੋਫੈਸਰ, ਸਿੱਖ ਪ੍ਰੋਫੈਸਰ HS ਸੱਭਰਵਾਲ, ਕਿਉਂਕਿ ਯੂਨੀਵਰਸਿਟੀ ਦੀਆਂ ਜਿਹੜੀਆਂ ਸਟੂਡੈਂਟ ਕੌਂਸਲ ਦੀਆਂ ਕੋਈ ਚੋਣਾਂ ਹੋਣੀਆਂ ਸੀ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਚਾਹੁੰਦੀ ਸੀ ਉਹਨਾਂ ਚੋਣਾਂ ਨੂੰ ਅੱਗੇ ਪਾਇਆ ਜਾਏ। ਪ੍ਰੋਫੈਸਰ ਸੱਭਰਵਾਲ ਇੰਚਾਰਜ ਸੀ ਉਸ ਨੂੰ ਕਰਵਾਉਣ ਦਾ। ਉਹਨੇ ਕਿਹਾ ਜੀ ਨਹੀਂ ਅਸੀਂ ਅੱਗੇ 2-3 ਵਾਰੀ ਨੋਟੀਫਾਈ ਕਰਕੇ ਡਿਲੇ ਕੀਤਾ ਹੋਏਗਾ ਹੀ। ਉਹਨੂੰ ਉਹਨਾਂ ਨੇ ਕੈਂਪਸ ਦੇ ਵਿੱਚ ਕੁੱਟਿਆ, ਬਹੁਤ ਬੁਰੀ ਤਰ੍ਹਾਂ ਮਾਰਿਆ ਔਰ ਉਹਨੂੰ ਹਾਰਟ ਅਟੈਕ ਹੋਇਆ ਔਰ ਉਹ ਮਰ ਗਿਆ। ਉਹਦੇ ਕੇਸ ਦੇ ਜਿਹੜੇ ਉਹਨੂੰ ਮਾਰਨ ਦੇ ਲਈ ਜਿਹੜੇ ਜ਼ਿੰਮੇਵਾਰ ਸਾਰੇ ਹੀ ਬਰੀ ਹੋ ਗਏ ਅਦਾਲਤ 'ਚ। ਉਹਨਾਂ ਨੇ ਕਿਹਾ ਜੀ ਕੋਈ ਪੁਖਤਾ ਸਬੂਤ ਨਹੀਂ ਨੇ, ਕੋਈ ਸੋਲਿਡ ਐਵੀਡੈਂਸ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹੀ ਹਾਲ ਉਸੇ ਯੂਨੀਵਰਸਿਟੀ ਦੇ ਵਿੱਚ ਜਵਾਹਰ ਲਾਲ ਕੌਲ ਦਾ ਕੀਤਾ। ਸੋ ਇਹ ਨਫ਼ਰਤ ਕਿਸ ਹੱਦ ਤੱਕ ਹੈ, ਅਸੀਂ ਬੇਸ਼ੱਕ ਅਨਨੇਮਡ ਚੀਜ਼ ਨੂੰ ਬਹੁਤੀ ਤਰਜੀਹ ਨਹੀਂ ਦਿੰਦੇ, ਪਰ ਇੰਟਰਨੈਟ ਦੇ ਉੱਤੇ ਇੱਕ ਹਿੰਦੀ ਦੀ ਜਿਹੜੀ ਕਵਿਤਾ ਚਾਰੇ ਪਾਸੇ ਗੇੜੇ ਕੱਢ ਰਹੀ ਸੀ ਔਰ ਸਾਡੇ ਕੈਮਰਾਮੈਨ ਵੀ ਔਰ ਐਡਵਾਈਜ਼ਰ ਵੀ, ਉਹਨਾਂ ਨੇ ਬੜੀ ਅਚੇਚ ਨਾਲ ਉਹ ਸਾਨੂੰ ਦਿੱਤੀ ਕਿ ਜੀ ਆਹ ਦੇਖ ਲਓ ਕਿ ਨਫ਼ਰਤ ਦਾ ਕੀ ਆਲਮ ਹੈ। ਔਰ ਮੈਂ ਸਮਝਦਾ ਵੀ ਇਹ ਕਵਿਤਾ ਦੀ ਖੂਬਸੂਰਤੀ ਬੇਸ਼ੱਕ ਤੁਕਬੰਦੀ ਔਰ ਦੂਸਰੀ ਦੇ ਵਿੱਚ ਚੰਗੇ ਸ਼ਬਦ ਚੁਣੇ ਗਏ ਨੇ, ਅਸੀਂ ਇਸ ਲਈ ਨਹੀਂ ਚੁਣੀ ਹੈ, ਪਰ ਇਹ ਦੱਸਣ ਲਈ ਚੁਣਿਆ ਹੈ ਕਿ ਜਿਨ੍ਹਾਂ ਨਾਲ ਸਾਡਾ ਵਾਹ ਹੈ, ਜਿਨ੍ਹਾਂ ਨਾਲ ਸਾਡੀ ਲੜਾਈ ਹੈ ਜੀ। ਇੱਕ ਪਾਸੇ ਸਿੱਖ ਕੌਮ ਜਿਹੜੀ ਬੇਘਰੀ ਹੈ, ਜਿਹੜੀ ਚਾਰ ਚੁਫੇਰਿਓਂ ਹਮਲਿਆਂ ਦਾ ਸ਼ਿਕਾਰ ਹੈ ਔਰ ਉਹਨਾਂ ਖਬਰਾਂ ਦੇ ਵਿੱਚ ਹੀ ਜਦੋਂ ਇੱਕ ਪਾਸੇ ਸਿੱਖ ਮਦਦ ਕਰ ਰਹੇ ਨੇ, ਦਿੱਲੀ ਤੋਂ ਇੱਕ ਖਬਰ ਹੈ ਕਿ ਕਿਵੇਂ ਇੱਕ ਆਟੋ ਰਿਕਸ਼ਾ ਡਰਾਈਵਰ ਸਿੱਖ ਉਸ ਨੂੰ ਦੇ ਉੱਤੇ ਹਿੰਦੂ ਬਹੁ ਗਿਣਤੀ ਵਾਲਿਆਂ ਨੇ ਹਮਲਾ ਕੀਤਾ, ਉਸ ਦੇ ਕੇਸ ਕਤਲ ਕੀਤੇ, ਉਹਨੂੰ ਬੜੀ ਬੁਰੀ ਤਰ੍ਹਾਂ ਮਾਰਿਆ ਕੁੱਟਿਆ। ਅਸੀਂ ਇਹਨਾਂ ਘਟਨਾਵਾਂ ਨੂੰ ਵੀ ਫੇਸ ਕਰ ਰਹੇ ਹਾਂ। ਪੰਜਾਬ 'ਚ ਸ਼ਿਵ ਸੈਨਾ ਦੀ ਗੁੰਡਾਗਰਦੀ ਵੀ ਦੇਖ ਰਹੇ ਹਾਂ ਔਰ ਇਹਨਾਂ ਦੀ ਬਾਰ-ਬਾਰ ਬਿਆਨ ਕਿ ਜੀ ਅਸੀਂ ਇਹਦੇ ਬਾਵਜੂਦ ਜਿਵੇਂ ਦੁਨੀਆ ਭਰ 'ਚ ਬੈਠੀ ਸਿੱਖ ਕੌਮ, ਔਰ ਮੈਂ ਇੱਥੇ ਗੁਰਦੁਆਰਿਆਂ 'ਚ ਵੀ ਦੇਖਦਾ ਕਿ ਕਿਤੇ ਕੱਪੜੇ ਇਕੱਠੇ ਹੋ ਰਹੇ ਨੇ, ਕਿਤੇ ਫੰਡਸ ਹੋ ਰਹੇ ਨੇ ਕਿ ਜੀ ਕਸ਼ਮੀਰ ਹੁਣ ਕੋਈ ਸਾਡੇ ਸਾਹਮਣੇ ਨਹੀਂ ਹੈ। ਉਹ ਭਾਈ ਜਿਹੜੇ ਉੱਥੇ ਮਰਨ ਵਾਲੇ ਨੇ ਜਾਂ ਜਿਹੜੇ ਬਚੇ ਸਰਵਾਈਵਰ ਨੇ, ਕਸ਼ਮੀਰੀ ਪੰਡਤ ਅੱਜ ਵੀ ਜੇ 20-25 ਹਜ਼ਾਰ ਬਾਹਰ ਆ ਵੀ ਗਿਆ, ਅੱਜ ਵੀ ਵੱਡੀ ਗਿਣਤੀ ਦੇ ਵਿੱਚ ਕਸ਼ਮੀਰੀ ਪੰਡਤ ਉੱਥੇ ਰਹਿੰਦੇ ਨੇ ਔਰ ਉਹਨਾਂ ਨੂੰ ਹਰ ਥਾਂ ਜਿਹੜਾ, ਔਰ ਮੈਂ ਦੇਖ ਰਿਹਾ ਸੀ ਵੀ ਈਵਨ ਕਸ਼ਮੀਰ ਦੀਆਂ ਮਸੀਤਾਂ ਜਿਹੜੀਆਂ 1-2 ਬਚੀਆਂ, ਉਹਨਾਂ ਦੇ ਮੌਲਵੀਆਂ ਦਾ ਸੀ ਕਿ ਜੀ ਅਸੀਂ ਤਾਂ ਆਪਣੇ ਸਿੱਖ ਭਰਾਵਾਂ ਤੋਂ ਲੰਗਰ ਸਿੱਖਿਆ ਵੀ ਅਸੀਂ ਤਾਂ ਨਹੀਂ ਤਾਂ ਸੁੱਕਾ ਹੀ ਦੇ ਦਿੰਦਾ ਸੀ। ਅਸੀਂ ਦੇਖਿਆ ਵੀ ਇਹ ਪਕਾ ਕੇ ਗਰਮ ਦੇ ਰਹੇ ਨੇ ਔਰ ਉਹਨਾਂ ਕੈਂਪਾਂ ਦੇ ਵਿੱਚ ਜਿਹੜੇ ਨੇ ਸਭ ਤੋਂ ਜ਼ਿਆਦਾ ਗੈਰ ਸਿੱਖ ਨੇ, ਜਿਹਨਾਂ 'ਚ ਹਿੰਦੂ ਵੀ ਨੇ, ਮੁਸਲਮਾਨ ਵੀ ਨੇ। ਇੱਕ ਪਾਸੇ ਇਹ ਸਾਡਾ ਫੇਥ ਹੈ ਔਰ ਦੂਜੇ ਪਾਸੇ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਉਹ ਕਿਵੇਂ ਮੁਸੀਬਤ ਵਿੱਚ ਫਸੇ ਲੋਕਾਂ ਦੇ ਨਾਲ ਵੀ ਕਿਸ ਕਦਰ ਨਫ਼ਰਤ ਕਰਦੇ ਨੇ। ਸੋ ਇਹ ਜਿਹੜੀ ਨਜ਼ਮ ਜਿਹਦੇ 'ਚ ਇਹਨਾਂ ਦੀ ਬਹੁ ਗਿਣਤੀ ਦੀ ਮਾਨਸਿਕਤਾ ਝਲਕਦੀ ਹੈ, ਇਹ ਇੰਟਰਨੈਟ ਦੀ ਤਾਂ ਲਿਖਾਰੀ ਨਹੀਂ ਹੈ, ਇਹਨੂੰ ਕ੍ਰੈਡਿਟ ਅਸੀਂ ਨਹੀਂ ਦੇ ਸਕਦੇ, ਪਰ ਇਹ ਬਹੁ ਗਿਣਤੀ ਦੀ ਰਿਪਰੈਜ਼ੈਂਟੇਸ਼ਨ ਹੈ ਔਰ ਮੈਂ ਚਾਹਾਂਗਾ ਕਿ ਤੁਸੀਂ ਸਾਡੇ ਦਰਸ਼ਕਾਂ ਔਰ ਸਰੋਤਿਆਂ ਲਈ ਇਸ ਨੂੰ ਪੜ੍ਹੋ। ਜੀ ਜ਼ਰੂਰ। ओ जन्नत के बशिंदों अब क्या इतने लाचार हुए, कहाँ तुम्हारी पत्थर ईंटें, कहाँ सभी हथियार हुए, कहाँ गए
जय हाथ तुम्हारा, पाक प्रस्ती कहाँ गई, कहाँ गए वो चांद सितारे, नूरा कुश्ती कहाँ गई, कहाँ गई बाजार की बंदी, दीन के फतवे कहाँ गए, केसर कौवा सेब और अखरोटी रुतबे कहाँ गए। पुण्य हिमालय की छाया में रहकर उसको गाली दी, तुमने तब तब छेद किए हैं जब जब हमने थाली दी। खूब जलाया ध्वजा तिरंगा, झंडा हरा उठाया था, लाल चौक पर जब भी चाहा तब को राम मचाया था। भारत के फौजी ना तुमको फूटी आंख सुहाए थे, नारे मुर्दाबाद हिंद के तुमने रोज लगाए थे। कुदरत कुछ नाराज हुई तो अल्लाह अकबर भूल गए, दाढ़ी टोपी तकरीरें लाहौर पेशावर भूल गए। अब क्या चढ़े छतों पर घर की, क्यों झोली फैलाए हो, जिन आंखों में नफरत थी क्यों उनमें आंसू लाए हो। अरे मोमिनो क्यों अब भी आंखें पर पत्थर छाए हैं, देखो काफिर फौजी तुमको रोटी देने आए हैं। ਅਸੀਂ ਇੱਥੇ ਇਹਨੂੰ ਕਲੋਜ਼ ਕਰਦੇ ਹਾਂ। ਇਹ ਨਫ਼ਰਤ ਭਰੇ ਸ਼ਬਦ ਜਿਹੜੇ ਨੇ ਇਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ। ਅਸੀਂ 2-3 ਦਿਨ ਪਹਿਲਾਂ ਇੱਕ ਵਿਚਾਰ 'ਚ ਕਿਹਾ ਸੀ ਕਿ ਇੱਕ ਸ਼ਿਵਲਰੀ ਹੁੰਦੀ ਹੈ ਜੀ। ਸਿਕੰਦਰ ਪੋਰਸ ਦੀ ਕਹਾਣੀ, 6ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਸੀ, 3-4 ਉਦਾਹਰਨਾਂ ਦਿੱਤੀਆਂ ਸੀ। ਸੋ ਨਾ ਇਹ ਸ਼ਿਵਲਰਸ ਨੇ, ਇਹ ਉਹੀ ਬਾਂਦਰ ਨੇ ਜਿਹੜਾ ਉਹਦੇ ਹੱਥ 'ਚ ਆਇਆ ਉਹਨੂੰ ਛੱਡਣਾ ਨਹੀਂ ਚਾਹੁੰਦੇ, ਪਰ ਇਹ ਕਿਸ ਕਦਰ ਪੱਥਰ ਦਿਲ ਵੀ ਨੇ ਜਿਨ੍ਹਾਂ ਦੇ ਵਿੱਚ ਕੋਈ ਕੰਪੈਸ਼ਨ, ਕੋਈ ਦਇਆ ਨਾਂ ਦੀ ਚੀਜ਼ ਨਹੀਂ ਹੈ ਕਿ ਮੁਸੀਬਤ 'ਚ ਫਸੇ ਲੋਕਾਂ ਦੇ ਲਈ ਜਿਹੜਾ ਹੈ ਇਹਨਾਂ 'ਚ ਕੋਈ ਦਰਦ ਨਹੀਂ ਹੈ। ਰਾਦਰ ਉਹਨਾਂ ਨੂੰ ਵੀ ਜਿਹੜੇ ਮੁਸੀਬਤ 'ਚ ਨੇ ਉਹਨਾਂ ਨੂੰ ਵੀ ਇਹ ਟੌਂਟ ਕਰ ਰਹੇ ਨੇ। ਸੋ ਇਹ ਇਹਨਾਂ ਦਾ ਨੌਨ ਸ਼ਿਵਲਰਸ ਔਰ ਨੌਨ ਕੰਪੈਸ਼ਨੇਟ ਜਿਹੜਾ ਇਹ ਕਰੈਕਟਰ ਹੈ ਔਰ ਇਹਨਾਂ ਦੇ ਨਾਲ ਸਾਡਾ ਵਾਹ ਹੈ। ਸੋ ਸਾਨੂੰ ਕਿਵੇਂ ਇਸ ਸਾਰੇ ਨੂੰ, ਔਰ ਮੈਂ ਜਦੋਂ ਇਹ ਦੇਖਿਆ ਔਰ ਇਹਨਾਂ ਦਾ ਵਿਹਾਰ ਜੋ ਉਹਦੇ ਨਾਲ ਵਾਈਸ ਚਾਂਸਲਰ ਨਾਲ ਹੋਇਆ ਤਾਂ ਮੈਨੂੰ ਆਪਣੀ ਕੌਮ 'ਤੇ ਫਖਰ ਹੋਇਆ। ਮੈਂ ਕਿਹਾ ਠੀਕ ਹੈ, ਅਸੀਂ ਨੁਕਸ ਵੀ ਕੱਢਦੇ ਹਾਂ, ਕਮਜ਼ੋਰੀਆਂ ਵੀ ਨੇ ਸਾਡੇ 'ਚ, ਇਹਦੇ ਬਾਵਜੂਦ ਗੁਰੂਆਂ ਦੀ ਬਹੁਤ ਬਖਸ਼ਿਸ਼ ਹੈ ਔਰ ਗੁਰੂਆਂ ਨੇ ਸਰਬੱਤ ਦੇ ਭਲੇ ਦੀ ਗੱਲ ਸਾਡੇ 'ਚ ਇੰਨੀ ਡੂੰਘੀ ਭਰੀ ਹੋਈ ਹੈ ਜਿਹੜੀ ਇਸ ਇਨਸਾਨੀ ਹਿਸਟਰੀ ਦੀ ਬਿਊਟੀ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਤਰ੍ਹਾਂ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਛੋਟੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।